पानी निकलता ही नहीं किथे मैंने किन्ना को कड़ी जी। अच्छा ते हुण ये की करेंगे ਇਹਦਾ इंदा हुण कट के बाहर बालन माला में और करना नहीं ते चाचा की हाल है तेरा उच्ची बोल सानू आवाज नहीं आई ते किदां तिलका तो वड्डी जाना इधर मुंह करना ये गल के उरे आ बिना किथे चाचा हुण बोल चाचा की गल है क्यों वड्डी जाना तिल गले बहने क्यों गल गए मीह नाल मैं भी कहां चाचा एवं वड्डी जान दिया तिल हां ये गल गए ने सारे और बाबा ये पानी पूनी कढ़िया नहीं सीगा पानी निकलता ही नहीं किथे मैंने किन्ना को कड़ी जी। अच्छा ते हुण ये की करेंगे ਇਹਦਾ इंदा हुण कट के बाहर बालन माला में और करना नहीं ते इधर रूटर मार ते रूड़ी बन जाएगी पहले गिल्ली पैली है अच्छा गिल्ली पैली है धुप्पा लगणगियां दो चार ਇਹਨੂੰ ਧੁੱਪਾਂ ਇਹਨੂੰ ਫਰੋਲ ਕੇ ਝੋਨਾ ਟਾਂਗਣੇ ਫਿਰ ਹੁਣ ਕੀ ਕਰੀਏ। अच्छा झोना टंगना ਹਾਂ ते आसा की जिम्मेदार ਦਾ ਕੀ ਹਾਲ ਆ ਜ਼ਿਮੀਂਦਾਰ ਵੜ ਗਿਆ ਭੌਂ ਕੇ ਜਿੱਥੋਂ ਨਿਕਲਿਆ अच्छा ते की कहना हुण ਹੁਣ ਕਿਆ ਕਰਨਾ ਕਰਾਉਣਾ ਕੀ ਹੁਣ ਭੁੱਖੇ ਮਰਨਾ ਹੋਰ ਕੀ ਕਰਨਾ। ਡੰਗਰ ਗਵਾ ਲਏ ਸਾਰੇ ਜ਼ਿਮੀਦਾਰੇ ਦੇ ਲਾਲਚ ਦੇ ਵਿੱਚ ਹਾਂ 40 ਡੰਗਰ ਸੀ ਸਾਰੇ ਗਏ ਠੇਕੇ ਤੇ ਰਾਹ ਸਾਰੇ ਗਏ ਗਏ ਕਮਾਲ ਹੋ ਗਿਆ ਤੈਨੂੰ ਮਨਾ ਕੀਤਾ ਸੀ ਨਾ ਡੰਗਰ ਨਾ ਵੇਚੀ ਕੀ ਕਰੀਏ ਫਿਰ ਹੁਣ ਜਿਹੜਾ ਫਾਇਆ ਲਿਆ ਉਹ ਤਾਂ ਪੂਰਾ ਕਰਨਾ ਹੀ ਸੀ। ਨਾ ਯਾਰ ਅੱਲਾ ਦੇ ਬੰਦਿਆ ਉਹ ਡੰਗਰ ਵੀ ਗਵਾ ਲਏ ਤੇ ਪੈਲੀ ਵੀ ਨਹੀਂ ਰਹੀ ਹਾਂ ਤੇ ਘਾਟਾ ਚੱਲ ਕੇ ਤੂੰ ਇੱਥੇ ਆ ਗਿਆ ਹੈ ਤੇ ਹੋਰ ਤੇ ਬਾਕੀ ਰਹੀ ਤਿਲਾਂ ਨੇ ਕਸਰ ਕੱਢਤੀ ਫੜ ਕੇ ਆ ਰਹਿੰਦੀ ਵੀ ਕੱਢਤੀ ਹੁਣ ਇਹ ਜੇ ਤਿਲ ਕਿਸੇ ਦੇ ਵੀ ਨਹੀਂ ਜੇ ਨਹੀਂ ਤਿਲ ਤੇ ਬੜੇ ਸੋਹਣੇ ਸੀਗੇ ਐਂਡ ਤੇ ਕੀ ਕਹਿਣਾ ਤੂੰ ਥੱਲੇ ਕਰ ਕੀ ਆਖਣਾ ਹੁਣ ਮੈਂ ਥੱਲੇ ਕਰ ਕੀ ਕਹਿਣਾ ਤੂੰ ਇਹ ਮੇਰਾ ਖਿਆਲ ਹੈ ਕਿ 10-15 ਦਿਨ ਬਾਅਦ ਤੇਰੇ ਤਿਲ ਵੱਡੇ ਜਾਣੇ ਸੀਗੇ ਵੱਡੇ ਜਾਣੇ ਤਾਂ 15 ਦਿਨਾਂ ਚ ਓਏ ਉਹ ਹੋ ਜਾਣੇ ਜੇ ਮੀਂਹ ਨਾ ਪੈਂਦਾ ਤਾਂ ਤੇ ਕਿੱਦਾਂ ਜ਼ਿਮੀਦਾਰ ਦਾ ਹਾਲ ਜਿਹੜਾ ਹੋਇਆ ਪਿਆ ਹਾਲ ਹੁਣ ਵਿਹਲਾ ਹੀ ਹੈ ਵਿਹਲਾ ਹੀ ਆ ਵਿਹਲਾ ਹੀ ਨਾ ਤਾਂ ਹੀ ਲੱਗਦੇ ਨੇ ਚੱਜ ਨਾਲ ਪੈ ਅੱਛਾ ਬਗੇ ਤਾਂ ਲੱਗਣ ਇਹ ਤਾਂ ਗੱਲ ਹੈਗੀ ਆ ਰੋਜ਼ ਤਾਂ ਮੀਂਹ ਆ ਜਾਂਦਾ ਮੀਂਹ ਆ ਜਾਂਦਾ ਨਾ ਕੋਈ ਕੰਧ ਨਾ ਖੋਲਾ ਅੜਖਿਆ ਲੱਗੀ ਗਈ ਹੈ। ਹਾਂਜੀ ਇਹ ਤਾਂ ਗੱਲ ਹੈਗੀ ਆ ਚਲੋ ਅੱਲਾ ਦਾ ਹੁਕਮ ਜੀ ਅੱਲਾ ਦਾ ਹੁਕਮ। ਬਾਕੀ ਜ਼ਿਮੀਦਾਰ ਇੱਥੇ ਬਾਬਾ ਆਣ ਕੇ ਜਿਹੜਾ ਰਹਿ ਜਾਂਦਾ ਵਾ ਹਾਂ ਇਦਾਂ ਹੀ ਆ ਨਾ ਇੱਥੇ ਆਣ ਕੇ ਜ਼ਿਮੀਦਾਰ ਰਹਿ ਜਾਂਦਾ ਜਦੋਂ ਪੱਕੀ ਫਸਲ ਦੇ ਲਾਗੇ ਆਣ ਕੇ ਫਸਲ ਖਤਮ ਹੋ ਜਾਵੇ ਆ ਤਾਲਾ ਖਤਮ ਹੋ ਗਿਆ ਹਾਂ ਹੋਰ ਕਿੱਦਾਂ ਫਿਰ ਕਿੱਦਾਂ ਜਿਹੜਾ ਕੁਝ ਹੋਣਾ ਮਾਸ਼ਾਅੱਲਾ ਤਿਲਾਂ ਦਾ ਕੱਦ ਕਾਟ ਫਲ ਬੜਾ ਸੀਗਾ ਅੰਦਰੋਂ ਬੀਜ ਵੀ ਜਿਹੜਾ ਸੁੱਕ ਗਿਆ ਅੰਦਰੋਂ ਜਿਹੜਾ ਦਾਣਾ ਹੁੰਦਾ ਸੀ ਉਹ ਤਾਂ ਹੈਗੇ ਕੱਚੇ ਸੀ ਜੇ ਥੁੱਕਣੇ ਹੀ ਸੀ ਕੱਚੇ ਸੀਗੇ ਬਿਲਕੁਲ ਜਦੋਂ ਬੂਟੇ ਥੱਲੇ ਮਰਨਾ ਆਪੇ ਤੇ ਉਹਨਾਂ ਆਪੇ ਥੁੱਕਣਾ ਹੈ। ਚਲੋ ਚਲੋ ਜੀ ਅੱਲਾ ਪਾਕ ਜ਼ਿਮੀਦਾਰ ਨੂੰ ਜਿਹੜਾ ਵਾ ਬਰਕਤ ਪਾਵੇ ਤੇ ਉਤੋਂ ਰੇਟ ਵੀ ਤੈਨੂੰ ਪਤਾ ਇਹਨਾਂ ਦਾ ਕਿੱਥੇ 30,000 ਹੁੰਦਾ ਸੀ 27,000 ਹਾਂ ਕਿੱਥੇ ਹੁਣ 9,000 ਆ ਕੋਈ ਨਹੀਂ ਉਹਨਾਂ ਉਦੋਂ ਵੇਖ ਕੇ ਆਖਦੇ ਨੇ ਆ ਤਾਂ ਵਿੱਚ ਮਰੇ ਆ ਗਏ ਨੇ ਸਹੀ ਆਪ ਤਾਂ ਹੁਣ ਕਿਸੇ ਦੇ ਵੀ ਨਹੀਂ ਰਹਿਣੇ ਜੇ ਕਿਸੇ ਤੇ ਖੜੇ ਨੇ ਤਾਂ ਅੱਧੇ ਸੁੱਕੇ ਪੈਣ ਵਿੱਚ ਹਾਂ ਇਹ ਤਾਂ ਗੱਲ ਹੈਗੀ ਅੱਧੇ ਸੁੱਕੇ ਪਏ ਨੇ ਇੱਕ ਅੱਧਾ ਹੋਰ ਪੈ ਗਿਆ ਤਾਂ ਸਾਰੇ ਥਾਂ ਜਾਣੇ ਨੇ ਜਿਹੜੇ ਖੜੇ ਨੇ ਇਹ ਤਾਂ ਗੱਲ ਹੈਗੀ ਆ ਅੱਜ ਦੀ ਆ ਕੱਲ ਦੀ ਬਾਰਿਸ਼ ਹੈਗੀ ਆ ਫਿਰ ਦੱਸਦੇ ਨੇ ਹਾਂਜੀ ਕੋਈ ਗੱਲ ਨਹੀਂ ਰੱਬ ਸੋਹਣਾ ਆਸਾਨੀਆਂ ਪੈਦਾ ਕਰੇ ਜੀ।